ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ। ਦੱਸਣਗੇ ਪੰਜਾਬ 'ਚ ਭਾਰਤ ਵਿੱਚ ਜਾਂ ਹੋਰ ਇੱਧਰ ਉੱਧਰ ਦੀਆਂ ਖਬਰਾਂ ਕੀ ਕੁਛ ਵਾਪਰ ਰਿਹਾ। ਖਬਰਾਂ 'ਤੇ ਨਜ਼ਰ ਮਾਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਕਾਰਾਂ ਦੀ ਘਰਾਂ ਦੀ ਲਾਈਫ ਮੈਡੀਕਲ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ, ਕਲੋਵਸ ਤਨਾਮ ਸਿੰਘ ਸ਼ਿਰਕਤ, ਸਲਮਾ ਮਨਜੀਤ ਸਿੰਘ ਦੀਵਾਨਾ, ਪ੍ਰਜ਼ਨਮ ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਪਿਛਲੇ ਸਾਲ ਜਿਹੜੇ ਦਿੱਲੀ ਦੇ ਵਿੱਚ ਉਹ ਦੰਗੇ ਹੋਏ ਸੀਗੇ, ਉਹਨਾਂ ਦੇ ਵਿੱਚ 3 ਨੂੰ ਤੇ ਜ਼ਮਾਨਤ ਮਿਲ ਗਈ ਆ ਤੇ ਅਦਾਲਤ ਨੇ ਅਹਿਮ ਟਿੱਪਣੀਆਂ ਵੀ ਕੀਤੀਆਂ। ਇਹਨਾਂ ਤਿੰਨਾਂ ਦੇ ਵਿੱਚ ਜਿਹੜੇ ਨਤਾਸ਼ਾ ਨਰਵਾਲ ਅਹਿਮ ਹੈ, ਜਿਹਦੇ ਪਿਤਾ ਦੀ ਮੌਤ ਪਿਛਲੇ ਦਿਨਾਂ ਦੇ ਵਿੱਚ ਕਰੋਨਾ ਦੇ ਨਾਲ ਹੋ ਗਈ ਸੀ ਤੇ ਉਹਨੂੰ ਅੰਤਿਮ ਸੰਸਕਾਰ ਦੇ ਮੌਕੇ ਦਿੱਤੇ ਕੁਝ ਘੰਟਿਆਂ ਦੇ ਵਾਸਤੇ ਜੇਲ੍ਹ ਚੋਂ ਲਿਆਂਦਾ ਗਿਆ ਸੀ। ਬਹੁਤ ਦਲੇਰ ਲੜਕੀ ਆ ਇਹ। ਦੇਵਾਂਗਨਾ ਕਲੀਤਾ ਦੂਸਰੀ ਲੜਕੀ ਹੈ ਔਰ ਆਸਿਫ ਇਕਬਾਲ ਤਨਹਾ ਜਿਹੜਾ ਉਹ ਤੀਸਰਾ ਹੈ। ਇਹਨਾਂ ਤਿੰਨਾਂ ਦੀਆਂ ਇਹ ਕਿਹਾ ਗਿਆ ਕਿ ਪਿੰਜਰਾ ਤੋੜ ਗਰੁੱਪ ਹੈ ਇਹ JNU ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ। ਇਹ ਬਹੁਤ ਤੁਸੀਂ ਕਹਿ ਲਓ ਕਿ ਜੁਝਾਰੂ ਇਹ ਨੌਜਵਾਨ ਨੇ ਔਰ ਇਹਨਾਂ ਦੀਆਂ ਜ਼ਮਾਨਤਾਂ ਮਨਜ਼ੂਰ ਕਰਦਿਆਂ ਹੋਇਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਉਹ ਬਹੁਤ ਅਹਿਮ ਨੇ, ਕਿਉਂਕਿ ਜਿਹੜੀ ਅਨਲਾਫੁਲ ਐਕਟ ਜਿਹੜਾ ਹੈ UAPA, ਉਹਦੇ ਤਹਿਤ ਇਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਸੀਗੀਆਂ। ਅਦਾਲਤ ਨੇ ਜਿਹੜੇ 113, 83 ਤੇ 72 ਸਫ਼ਿਆਂ ਦੇ ਜਿਹੜੇ 3 ਫੈਸਲੇ ਸੁਣਾਏ ਆ। ਇਹਦੇ ਵਿੱਚ ਉਹਨਾਂ ਨੇ ਦੇਵਾਂਗਨਾ ਕਲੀਤਾ ਬਾਰੇ ਹਾਈਕੋਰਟ ਨੇ ਇਹ ਗੱਲ ਕਹੀ ਆ ਕਿ ਉਹ ਮਹਿਲਾਵਾਂ ਦੇ ਹੱਕਾਂ ਦੇ ਬਾਰੇ ਜਥੇਬੰਦੀਆਂ ਤੇ ਕੁਝ ਸਮੂਹਾਂ ਦੀ ਮੈਂਬਰ ਹੈ। ਉਹ ਦਿੱਲੀ ਦੇ ਵਿੱਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੇ NRC ਦੇ ਵਿਰੋਧੀ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਸੀ। ਉਹਨੇ ਕੁਝ ਰੋਸ ਮੁਜ਼ਾਹਰਿਆਂ ਦੀ ਵਿਉਂਤਬੰਦੀ ਵੀ ਕੀਤੀ। ਹਾਈਕੋਰਟ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਦਾ ਹੱਕ ਅਮਨ ਅਮਾਨ ਦੇ ਨਾਲ ਤੇ ਬਿਨਾਂ ਹਥਿਆਰਾਂ ਦੇ ਇਕੱਠੇ ਹੋਣ ਦਾ ਮੌਲਿਕ ਅਧਿਕਾਰ ਹੈ। ਇਹ ਫੰਡਾਮੈਂਟਲ ਰਾਈਟ ਹੈ ਔਰ ਇਹ ਕਾਨੂੰਨ ਦੀ ਉਲੰਘਣਾ ਨਹੀਂ, ਤੇ ਇਹਨੂੰ UAPA ਵਿਚਲੀਆਂ ਵਿਵਸਥਾਵਾਂ ਦੇ ਅਰਥ ਦੇ ਮੁਤਾਬਕ ਦਹਿਸ਼ਤੀ ਨਹੀਂ ਕਿਹਾ ਜਾ ਸਕਦਾ। ਪਿੰਜਰਾ ਤੋੜ ਗਰੁੱਪ ਦੀ ਮੈਂਬਰ ਨਤਾਸ਼ਾ ਨਰਵਾਲ ਦੀ ਗੱਲ ਕਰਦਿਆਂ ਬੈਂਚ ਨੇ ਇਹ ਗੱਲ ਕਹੀ ਹੈ ਕਿ ਇਸ ਤੱਥ ਨੂੰ ਛੱਡ ਕੇ ਕਿ ਉੱਤਰ ਪੂਰਬੀ ਦਿੱਲੀ ਦੇ ਕੁਝ ਹਿੱਸਿਆਂ ਦੇ ਵਿੱਚ ਹਿੰਸਾ ਤੇ ਦੰਗੇ ਭੜਕਣ ਮੌਕੇ ਉਹ ਨਾਗਰਿਕਤਾ ਸੋਧ ਐਕਟ ਤੇ ਕੌਮੀ ਨਾਗਰਿਕਤਾ ਰਜਿਸਟਰ ਵਿਰੋਧੀ ਪ੍ਰਦਰਸ਼ਨਾਂ ਨੂੰ ਜਥੇਬੰਦ ਕਰਨ ਦੇ ਵਿੱਚ ਸ਼ਾਮਲ ਸੀ, ਉਹਦੇ ਖਿਲਾਫ ਕੋਈ ਖਾਸ ਐਕਟ ਲਾਉਣਾ ਨਹੀਂ ਬਣਦਾ। ਭੜਕਾਊ ਤਕਰੀਰਾਂ, ਚੱਕੇ ਜਾਮ ਵਿਉਂਤਣੇ, ਔਰਤਾਂ ਨੂੰ ਪ੍ਰਦਰਸ਼ਨ ਲਈ ਉਕਸਾਉਣਾ, ਇਹ ਵੱਖੋ-ਵੱਖ ਮਜ਼ਮੂਨ ਇਕੱਠੇ ਕਰਨ ਦਾ ਉਹਦੇ ਉੱਤੇ ਦੋਸ਼ ਸੀਗਾ। ਕਿਹਾ ਗਿਆ ਕਿ ਇਸ ਗੱਲ ਦਾ ਸਬੂਤ ਹੈ ਕਿ ਉਹ ਜਥੇਬੰਦ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਸੀ, ਉਹਨੇ ਹਿੰਸਾ ਨੂੰ ਕੋਈ ਹਵਾ ਨਹੀਂ ਦਿੱਤੀ। ਇਹਦਾ ਕੋਈ ਸਬੂਤ ਨਹੀਂ ਮਿਲਦਾ। ਅਦਾਲਤ ਨੇ ਆਪਣੀਆਂ ਟਿੱਪਣੀਆਂ 'ਚ ਇਹ ਵੀ ਗੱਲ ਆਖੀ ਹੈ ਕਿ ਰਾਸ਼ਟਰ ਦੀਆਂ ਮਜ਼ਬੂਤ ਨੀਹਾਂ ਵਿਦਿਆਰਥੀ ਪ੍ਰਦਰਸ਼ਨਾਂ ਦੇ ਨਾਲ ਨਹੀਂ ਕੰਬ ਸਕਦੀਆਂ। UAPA ਦਾ ਮਕਸਦ ਰਾਸ਼ਟਰ ਦੀ ਹੋਂਦ ਨੂੰ ਦਰਪੇਸ਼ ਖਤਰਿਆਂ ਦੇ ਨਾਲ ਨਿਠਣਾ ਹੈ। ਇਹ ਵੀ ਟਿੱਪਣੀ ਜਿਹੜੀ ਉਹ ਕੀਤੀ ਹੈ। ਇਹਨਾਂ ਵਿਦਿਆਰਥੀਆਂ ਨੂੰ ਜਿਹੜੀ ਜ਼ਮਾਨਤ ਮਿਲੀ ਹੈ ਤੇ ਖਾਸ ਤੌਰ ਦੇ ਉੱਤੇ ਇਹ ਜਿਹੜੇ ਅਹਿਮ ਫੈਸਲੇ ਦਿੱਲੀ ਦੀ ਹਾਈ ਕੋਰਟ ਨੇ ਦਿੱਤੇ ਆ, ਇਹ ਉਹਨਾਂ ਬਹੁਤ ਸਾਰੇ ਲੋਕਾਂ ਦੇ ਵਾਸਤੇ ਇੱਕ ਵੱਡੀ ਆਸ ਦੀ ਕਿਰਨ ਬਣ ਗਏ ਜਿਹੜੇ ਕਿ UAPA ਦੇ ਤਹਿਤ ਜਿਹੜੇ ਉਹ ਅੰਦਰ ਦਿੱਤੇ ਹੋਏ ਆ, ਕਿਉਂਕਿ ਇਹ ਫੈਸਲਾ ਜਿਹੜਾ ਜੀ ਉਹ ਨਾਲ ਲਗਾ ਕੇ ਉਹਨਾਂ ਨੂੰ ਜ਼ਮਾਨਤਾਂ ਦੇ ਰਾਹ ਵੀ ਜਿਹੜੇ ਉਹ ਖੁੱਲਣਗੇ। ਦਿੱਲੀ ਹਾਈ ਕੋਰਟ ਦੇ ਜਿਹੜੇ ਜੱਜਾਂ ਨੇ ਇਹ ਫੈਸਲਾ ਦਿੱਤਾ, ਉਹਦੇ ਵਿੱਚ ਜਸਟਿਸ ਸਿਧਾਰਥ ਮਿਰਦੂ ਤੇ ਜਸਟਿਸ ਅਨੂਪ ਜੈਰਾਮ ਭੰਬਾਨੀ ਦਾ ਇਹ ਬੈਂਚ ਸੀਗਾ। ਜਿਵੇਂ ਪਿਛਲੇ ਕੁਝ ਦਿਨਾਂ ਤੋਂ ਸੁਪਰੀਮ ਕੋਰਟ ਤੋਂ ਜਿਹੜੇ ਕੁਝ ਫੈਸਲੇ ਆਏ ਨੇ, ਵਿਨੋਦ ਦੁਆ ਵਾਲੇ ਕੇਸ ਦੇ ਵਿੱਚ ਜਿਹੜਾ ਕੁਐਸ਼ਿੰਗ ਹੋਈ ਆ, ਹੁਣ ਉਸ ਤੋਂ ਬਾਅਦ ਇਹ ਫੈਸਲਾ ਹੋ ਗਿਆ। ਇਹ ਬੜੇ ਅਹਿਮ ਫੈਸਲੇ ਨੇ ਜੀ, ਬੇਹੱਦ ਅਹਿਮ ਨੇ, ਜਿਹੜੇ ਕਿ ਇੱਕ ਪੋਜ਼ਿਟਿਵ ਰੋਲ ਜਿਹੜਾ ਉਹ ਐਨਰਜੀ ਜਿਹੜੀ ਆ ਉਹਨਾਂ ਲੋਕਾਂ ਨੂੰ ਦੇਣਗੇ ਜਿਹੜੇ ਕਿ ਸੰਘਰਸ਼ਸ਼ੀਲ ਨੇ ਆਪਣੇ ਹੱਕਾਂ ਪ੍ਰਤੀ
ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਔਰ ਕਿਸੇ ਤਰ੍ਹਾਂ ਦੀ ਹਿੰਸਾ ਦੇ ਵਿੱਚ ਸ਼ਾਮਲ ਨਹੀਂ। ਜੀ, ਪਰ ਜਿਹੜੀ ਹੁਣ ਦੀ ਸਰਕਾਰ ਹੈ ਇਹਨਾਂ ਲਈ ਤਾਂ ਸਾਰੀ ਦੇਸ਼ ਧਰੋਹੀ ਆ, ਜਿਹੜੇ ਇਹਨਾਂ ਦੀ ਜੈ ਜੈਕਾਰ ਨਹੀਂ ਕਰਦੇ। ਅਜੇ ਅੱਗੇ ਗੱਲ ਕਰਦੇ ਹਾਂ, ਕਾਂਗਰਸ ਦਾ ਜਿਹੜਾ ਕਲੇਸ਼ ਆਪਸ ਵਿੱਚ ਚੱਲ ਰਿਹਾ ਅਜੇ ਵੀ ਕਿਸੇ ਪਾਸੇ ਨਹੀਂ ਲੱਗਾ। ਇਹ ਅਜੇ ਕਿਸੇ ਪਾਸੇ ਲੱਗੂਗਾ ਜਾਂ ਨਹੀਂ, ਇਹ ਸਿਰਫ ਅਟਕਲਾਂ ਨੇ ਜਿਹੜੀਆਂ ਚੱਲੀ ਜਾ ਰਹੀਆਂ ਨੇ। ਰੋਜ਼ ਸਵੇਰ ਤੋਂ ਅਟਕਲਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸ਼ਾਮ ਤੱਕ ਪੈਂਦਿਆਂ ਉਹ ਅਟਕਲਾਂ ਜਿਹੜੀਆਂ ਉਹ ਦਮ ਤੋੜ ਦਿੰਦੀਆਂ ਤੇ ਅਗਲੇ ਦਿਨ ਫਿਰ ਉੱਥੋਂ ਦਿੱਲੀ ਤੋਂ ਆਉਣ ਵਾਲੇ ਕਿਸੇ ਫੈਸਲੇ ਨੂੰ ਉਹਦੀ ਉਡੀਕ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ। ਇਹ ਕਿਹਾ ਜਾ ਰਿਹਾ ਕਿ ਜਿਹੜਾ ਕਾਂਗਰਸ, ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੈ ਉਹ ਬਦਲਿਆ ਜਾ ਸਕਦਾ ਹੈ। ਹੁਣ ਇਸ ਪ੍ਰਧਾਨਗੀ ਦੀ ਦੌੜ ਦੇ ਵਿੱਚ ਮਨੀਸ਼ ਤਿਵਾੜੀ ਦਾ ਨਾਮ ਵੀ ਮੂਹਰਲੀਆਂ ਸਫਾਂ 'ਚ ਬੋਲ ਰਿਹਾ। ਹਾਲਾਂਕਿ ਰਾਹੁਲ ਗਾਂਧੀ ਧੜੇ ਦੇ ਨਾਲ ਉਹਨਾਂ ਦੀ ਇੱਕ ਸੁਰਤਾ ਪਿਛਲੇ ਕੁਝ ਸਮੇਂ ਤੋਂ ਨਹੀਂ ਰਹੀ, ਪਰ ਉਹ ਪੰਜਾਬ ਦਾ ਇੱਕ ਹਿੰਦੂ ਫੇਸ ਨੇ, ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ। ਦੂਜਾ ਨਾਮ ਵਿਜੇ ਇੰਦਰ ਸਿੰਗਲਾ ਦਾ ਚੱਲੀ ਜਾਂਦਾ, ਜਿਹੜੇ ਕਿ ਇਸ ਵੇਲੇ ਸਿੱਖਿਆ ਮੰਤਰੀ ਨੇ ਪੰਜਾਬ 'ਚ। ਤੀਜਾ ਨਾਮ ਰਾਜ ਕੁਮਾਰ ਵੇਰਕੇ ਦਾ ਚੱਲੀ ਜਾਂਦਾ ਕਿ ਜੇ ਦਲਿਤ ਪੱਤਾ ਖੇਡਣਾ ਹੋਇਆ ਕਾਂਗਰਸ ਨੇ ਤੇ ਰਾਜ ਕੁਮਾਰ ਵੇਰਕਾ ਜਿਹੜਾ ਉਹਨੂੰ ਬਣਾਇਆ ਜਾ ਸਕਦਾ। ਜੇ ਦੇਖਿਆ ਜਾਵੇ ਜਿਹੜਾ ਕੈਪੇਬਲ ਹੈ ਇਹਨਾਂ ਦੇ ਵਿੱਚੋਂ, ਕੈਪੇਬਲ ਤਾਂ ਮਨੀਸ਼ ਤਿਵਾੜੀ ਹੈ, ਕਿਉਂਕਿ ਉਹ ਪੜ੍ਹਿਆ ਲਿਖਿਆ ਬਹੁਤ ਵਧੀਆ ਬੁਲਾਰਾ ਹੈ। ਪਰ ਕੁਝ ਸਮਾਂ ਪਹਿਲਾਂ ਉਹਨੇ ਇੱਕ ਚੋਣ ਲੜਨ ਤੋਂ ਨਾ ਕਰ ਦਿੱਤੀ ਸੀ ਬਿਮਾਰੀ ਦਾ ਬਹਾਨਾ ਬਣਾ ਕੇ। ਉਦੋਂ ਬਾਅਦ ਉਹ ਰਾਹੁਲ ਗਾਂਧੀ ਦੇ ਕੈਂਪ ਦੇ ਵਿੱਚ ਜਿਹੜਾ ਉਹ ਗੁੱਡ ਬੁੱਕ ਦੇ ਵਿੱਚ ਨਹੀਂ ਰਿਹਾ। ਹੁਣ ਇੱਥੇ ਉਹਦਾ ਜਿਹੜਾ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਉਹ ਬਣਦਾ ਜਾਂ ਨਹੀਂ ਬਣਦਾ, ਇਹ ਬੜਾ ਅਹਿਮ ਹੋਊਗਾ। ਮੁੱਖ ਮੰਤਰੀ ਨੇ ਜਿਹੜਾ ਉਹਨਾਂ ਦੀ ਮੀਟਿੰਗ ਜਿਹੜੀ ਆ ਵਜ਼ੀਰਾਂ ਦੇ ਨਾਲ ਤੇ MLAs ਦੇ ਨਾਲ ਜਾਰੀ ਆ। ਇਹ ਇੱਥੇ ਜਿਹੜੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ OP ਸੋਨੀ ਤੇ ਅੱਧੀ ਦਰਜਨ ਦੇ ਕਰੀਬ ਵਿਧਾਇਕਾਂ ਨੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ। ਇਹਦੇ 'ਚ ਚੇਅਰਮੈਨ ਲਾਲ ਸਿੰਘ ਹੁਰੀ ਵੀ ਸ਼ਾਮਲ ਸੀਗੇ। ਨਵਤੇਜ ਚੀਮਾ, ਰਣਦੀਪ ਸਿੰਘ ਨਾਭਾ ਜਿਹੜੇ ਪਿਛਲੇ ਸਮੇਂ ਤੋਂ ਨਾਰਾਜ਼ ਚੱਲਦੇ ਨੇ, ਉਹਨਾਂ ਨੂੰ ਵੀ ਮੀਟਿੰਗ ਦੇ ਵਿੱਚ ਸੱਦਿਆ ਗਿਆ। ਜਿਹੜੀ ਸੰਭਾਵੀ ਰੱਦੋ ਬਦਲ ਹੋਣੀ ਆ ਉਸ ਮਾਮਲੇ ਦੇ ਵਿੱਚ ਜਿਹੜੀਆਂ ਆਪਣੀਆਂ ਗੋਟੀਆਂ ਹੁਣ ਇਹਨਾਂ ਵਿਧਾਇਕਾਂ ਦੇ ਵੱਲੋਂ ਫਿੱਟ ਕੀਤੀਆਂ ਜਾ ਰਹੀਆਂ ਨੇ। ਮੁੱਖ ਮੰਤਰੀ ਇਹ ਵੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਸ਼ਾਇਦ ਜਿਹੜਾ ਉਹ ਹੁਣ ਵਿਧਾਇਕਾਂ ਨੂੰ ਮਿਲਣ ਲੱਗੇ ਆ ਤੇ ਉਹਨਾਂ ਲਈ ਟਾਈਮ ਕੱਢਣ ਲੱਗੇ ਆ, ਪਰ ਇਹ 5ਵਾਂ ਸਾਲ ਹੈ ਲਗਭਗ ਜਦੋਂ ਵਿਧਾਇਕਾਂ ਨੂੰ ਮਿਲਣ ਲੱਗੇ ਨੇ। ਤਾਂ ਵਿਧਾਇਕ ਤਾਂ ਉਹਨਾਂ ਦੇ ਜਿਹੜਾ ਮਹਿਲ ਆ ਸੀਸਵਾਂ 'ਚ ਪਾਇਆ ਉਹਦੇ ਨੇੜੇ ਤੇੜੇ ਦੇ ਵੀ ਨਹੀਂ ਲੰਘ ਸਕਦੇ, ਨਾ ਕਿਸੇ ਨੂੰ ਮਿਲਣ ਦਾ ਸਮਾਂ ਦਿੱਤਾ ਜਾਂਦਾ। ਇਹੀ ਤਾਂ ਕੰਪਲੇਂਟ ਕਰਦੇ ਕਿ 2-2 ਸਾਲ ਹੋ ਗਏ ਉਹ ਤਰਸਦਿਆਂ ਨੂੰ ਕਿ ਸਮਾਂ ਉਹਨਾਂ ਨੂੰ ਦਿੱਤਾ ਜਾਵੇ। ਹੁਣ ਮੁੱਖ ਮੰਤਰੀ ਜਿਹੜੇ ਆ ਉਹਨਾਂ ਨੇ ਮਿਲਣਾ ਇਸ ਕਰਕੇ ਸ਼ੁਰੂ ਕੀਤਾ ਕਿ ਆਪਣੇ ਉਹ ਪੱਤੇ ਜਿਹੜੇ ਨੇ ਉਹ ਫਿੱਟ ਕਰ ਸਕਣ। ਉਧਰ ਇਹ ਵੀ ਚਰਚੇ ਜਿਹੜੇ ਚੱਲ ਰਹੇ ਆ ਕਿ ਸਮੁੱਚੀ ਲੀਡਰਸ਼ਿਪ ਤੇ ਮੁੱਖ ਮੰਤਰੀ ਨੂੰ 20 ਜੂਨ ਨੂੰ ਦਿੱਲੀ ਤਲਬ ਕੀਤਾ ਗਿਆ। ਹਾਲਾਂਕਿ ਇਹਦੀ ਪੁਸ਼ਟੀ ਨਹੀਂ ਜਿਹੜੀ ਹੋਈ ਕਿ ਕੀ ਇਹ ਮੀਟਿੰਗ ਸੋਨੀਆ ਗਾਂਧੀ ਹੋਰਾਂ ਨੇ ਸੱਦੀ ਆ ਅਜੇ ਜਾਂ ਨਹੀਂ, ਪਰ ਚਰਚਾ ਜ਼ਰੂਰ ਚੱਲ ਰਹੀ ਹੈ। ਚਲੋ ਜੀ, ਜਾਇ ਆਉਣਗੇ। ਅੱਗੇ ਸਰਜੀਤ ਕੁਮਾਰ ਜਿਆਣੀ ਦੀ ਗੱਲ ਕਰੀਏ ਤਾਂ ਉਸ ਦਾ ਕਿਸਾਨਾਂ ਨੇ ਘਿਰਾਓ ਕੀਤਾ ਤੇ ਪੁਲਿਸ ਨੇ ਬੜੇ ਔਖੇ ਹੋ ਕੇ ਵਿੱਚੋਂ ਕੱਢਿਆ। ਸੁਰਜੀਤ ਕੁਮਾਰ ਜਿਆਣੀ ਤੇ ਹਰਜੀਤ ਗਰੇਵਾਲ ਇਹ ਦੋ ਵਿਅਕਤੀ ਨੇ ਜਿਨ੍ਹਾਂ ਦਾ ਆਪਣੀ ਜ਼ੁਬਾਨ ਦੇ ਉੱਤੇ ਕੋਈ ਕੰਟਰੋਲ ਨਹੀਂ, ਔਰ ਇਹਨਾਂ ਨੇ ਜਿੰਨੇ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਕੰਡੇ ਬੀਜੇ ਆ ਉਹ ਭਾਰਤੀ ਜਨਤਾ ਪਾਰਟੀ ਕਿਵੇਂ ਚੂਹੂਗੀ ਪੰਜਾਬ ਦੇ ਵਿੱਚ, ਇਹ ਵੱਡੇ ਸਵਾਲ ਨੇ। ਕਿਉਂਕਿ ਇੰਨਾ ਕੁਝ ਇਹਨਾਂ ਨੇ ਬੋਲਿਆ ਦੋ ਜਾਣਿਆਂ ਨੇ ਨੀਵੇਂ ਤੋਂ ਨੀਵੇਂ ਪੱਧਰ ਦੇ ਉੱਤੇ ਜਾ ਕੇ। ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਸੁਰਜੀਤ ਕੁਮਾਰ ਜਿਆਣੀ ਨੇ ਇਹ ਗੱਲ ਕਹੀ ਸੀ ਕਿ ਉਹ ਕਿਸਾਨਾਂ ਦੇ ਹੱਕ 'ਚ ਹੈ, ਮੁੜ ਕੇ ਇੱਕ ਦਬਕਾ ਮਾਰਿਆ ਦਿੱਲੀ ਸੱਦ ਕੇ ਉਹਨੂੰ, ਤੇ ਉਦੋਂ ਬਾਅਦ ਉਹਦਾ ਜਿਹੜਾ ਵਟਾ ਸੀ ਉਹ ਸਾਰਾ ਲੈ ਗਿਆ ਤੇ ਫਿਰ ਆ ਕੇ ਉਹਨੇ ਨੀਵੇਂ ਪੱਧਰ ਦੀ ਬਿਆਨਬਾਜ਼ੀ ਕਿਸਾਨਾਂ ਦੇ ਖਿਲਾਫ ਸ਼ੁਰੂ ਕਰਤੀ, ਜਿਸ ਪੱਧਰ ਦੀ ਹਰਜੀਤ ਗਰੇਵਾਲ ਬਿਆਨਬਾਜ਼ੀ ਸ਼ੁਰੂ ਕਰਦਾ ਸੀ। ਹੁਣ ਕੱਲ ਨੂੰ ਕੀ ਹੁੰਦਾ ਇਸ ਮਾਮਲੇ ਦੇ ਉੱਤੇ, ਸੈਂਟਰ ਦੀ ਸਰਕਾਰ ਕੀ ਕਰਦੀ ਆ, ਕੋਈ ਸਮਝੌਤਾ ਹੋ ਜਾਂਦਾ, ਆਫਟਰ ਆਲ ਤਾਂ ਕਿਸੇ ਸਮੇਂ ਹੋਣਾ ਹੀ ਆ ਨਾ। ਉਸ ਤੋਂ ਬਾਅਦ ਇਹ ਜਿਹੜੇ ਦੋ ਬੰਦੇ ਨੇ ਇਹ ਪੰਜਾਬ ਦੇ ਵਿੱਚ ਕਿਵੇਂ ਵਿਚਰਨਗੇ, ਇਹ ਬੜਾ ਵੱਡਾ ਸਵਾਲ ਹੈ ਜੀ। ਕਿਉਂਕਿ ਜਿਹੜੇ ਬੋਲਾਂ ਦੇ ਫੱਟ ਹੁੰਦੇ ਆ ਉਹ ਮਿਟਦੇ ਨਹੀਂਗੇ, ਬਹੁਤ ਲੰਬੇ ਸਮੇਂ ਤੱਕ ਰਹਿ ਜਾਂਦੇ ਆ। ਇਹ ਨਾ ਸੁਰਜੀਤ ਕੁਮਾਰ ਜਿਆਣੀ ਨੂੰ ਚੇਤੇ ਆ ਨਾ ਹਰਜੀਤ ਗਰੇਵਾਲ ਨੂੰ ਚੇਤੇ ਆ। ਇੱਥੇ ਸੁਰਜੀਤ ਕੁਮਾਰ ਜਿਆਣੀ ਨੇ ਫਾਜ਼ਿਲਕਾ ਦੇ ਵਿੱਚ ਇੱਕ ਕੋਈ ਉਦਘਾਟਨ ਅਨਾਜ ਮੰਡੀ ਦੇ ਵਿੱਚ ਪ੍ਰੈਸ ਕਾਨਫਰੰਸ ਉਹਨੇ ਸੱਦੀ ਸੀ। ਉਦਘਾਟਨ ਕਰਨ ਦੇ ਮੌਕੇ ਕਿਸਾਨਾਂ ਨੂੰ ਪਤਾ ਲੱਗ ਗਿਆ, ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਏ ਔਰ ਉੱਥੇ ਉਹਨਾਂ ਨੇ ਚੂੜੀਆਂ ਲਿਆ ਕੇ ਜਿਹੜੀਆਂ
ਉਹ ਦਿਖਾਈਆਂ ਸੁਰਜੀਤ ਕੁਮਾਰ ਜਿਆਣੀ ਨੂੰ ਕਿ ਉਹ ਚੂੜੀਆਂ ਪਾ ਲਵੇ। ਟਿਕਿਆ ਨਹੀਂ ਉੱਥੇ ਵੀ ਸੁਰਜੀਤ ਕੁਮਾਰ ਜਿਆਣੀ, ਔਰ ਇਹ ਉਹਨੇ ਬੋਲ ਦਿੱਤਾ ਉੱਥੇ ਕਿ ਇਹ ਕੋਈ ਜੋਸ਼ੀ ਨਹੀਂਗਾ ਜਿਹੜਾ ਤੁਹਾਡੇ ਕੋਲੋਂ ਡਰ ਜਾਊਗਾ, ਮੈਂ ਤੁਹਾਡੇ ਤੋਂ ਜਿਹੜਾ ਉਹ ਡਰਦਾ ਨਹੀਂ। ਇਹ ਗੱਲ ਸੁਰਜੀਤ ਕੁਮਾਰ ਜਿਆਣੀ ਨੇ ਕਹੀ। ਇਹ ਕਿਹਾ ਕਿ ਨਾ ਉਹ ਡਰਨ ਵਾਲੇ ਆ ਤੇ ਨਾ ਉਹ ਝੁਕਣ ਵਾਲੇ ਆ, ਔਰ ਇਹ ਕਿਹਾ ਕਿ ਬਿਨਾਂ ਮਤਲਬ ਭਾਜਪਾ ਨੂੰ ਨਿਸ਼ਾਨਾ ਬਣਾ ਕੇ ਬਦਨਾਮ ਕੀਤਾ ਜਾ ਰਿਹਾ। ਇਹ ਵੀ ਕਿਹਾ ਕਿ ਜਿਹੜੀ ਜ਼ਮੀਨ ਦੀ ਗੱਲ ਕੀਤੀ ਜਾ ਰਹੀ ਆ ਕਿ ਉਹਨੇ ਕਬਜ਼ਾ ਕਰ ਲਿਆ, ਉਹ ਨਾ ਤਾਂ ਉਹਦੀ ਆ ਤੇ ਨਾ ਉਹਨਾਂ ਦੇ ਪਰਿਵਾਰ ਦੀ ਆ, ਸਗੋਂ ਇਹ ਰਿਸ਼ਤੇਦਾਰੀ ਦੇ ਵਿੱਚ ਉਹਦੇ ਸਾਲੀ ਤੇ ਸਾਂਢੂ ਦੀ ਹੈ। ਉਹਨੇ ਇਹ ਗੱਲ ਕਹੀ ਕਿ ਕਿਸਾਨ ਆਗੂ ਜਿਹੜੇ ਨੇ ਉਹ ਲੋਕਾਂ ਨੂੰ ਡਰਾ ਧਮਕਾ ਰਹੇ ਆ, ਆਪ ਖੁਦ ਉਹ ਕੀ ਕਰ ਰਹੇ ਆ ਉਹ ਨਹੀਂ ਉਹਨਾਂ ਦੱਸਿਆ ਜੀ। ਜਿਹੜਾ ਸੁਰਜੀਤ ਕੁਮਾਰ ਜਿਆਣੀ ਸੀਗਾ, ਜਦੋਂ ਉਹਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਹੋਈ ਤੇ ਉਹਦੀ ਗੱਡੀ ਘੇਰ ਲਈ ਕਿਸਾਨਾਂ ਨੇ, ਤਾਂ ਪੁਲਿਸ ਜਿਹੜੀ ਸੀ ਉਹਨੇ ਵੱਡੀ ਨਫਰੀ ਦੇ ਵਿੱਚ ਆ ਕੇ ਸੁਰਜੀਤ ਕੁਮਾਰ ਜਿਆਣੀ ਨੂੰ ਭਜਾ ਕੇ ਉੱਥੋਂ ਕੱਢਿਆ। ਔਰ ਜਿੰਨੀ ਤੇਜ਼ ਇਹ ਗੱਡੀ ਮੰਡੀ ਦੇ ਵਿੱਚੋਂ ਨਿਕਲੀ, ਜੇ ਉਨੀ ਤੇਜ਼ ਨਾ ਨਿਕਲਦੀ, ਕਿਸਾਨਾਂ ਦੇ ਜਿਹੜੀ ਜੀ ਉਹ ਕਾਬੂ ਆ ਜਾਂਦੀ, ਤਾਂ ਜਿੰਨਾ ਗੁੱਸਾ ਜਾਂ ਜੋ ਕੁਛ ਇਹ ਬੋਲ ਕੇ ਗਿਆ ਸੀਗਾ ਉਹ ਗੱਡੀ ਦਾ ਕੁਝ ਵੀ ਅਸਰ ਜਿਹੜਾ ਉਹ ਕਰ ਸਕਦੇ ਸੀਗੇ। ਸਵਾਲ ਇਹੀ ਆ ਕਿ ਜਿਵੇਂ ਹੁਣ ਜਿਹੜਾ ਅਨਿਲ ਜੋਸ਼ੀ ਆ ਉਹ ਗੱਲ ਕਰ ਰਿਹਾ, ਉਹਦੀ ਗੱਲ ਇਸ ਪੱਖੋਂ ਜਿਹੜੀ ਆ ਉਹ ਸਿਆਣੀ ਹੈ। ਉਹ ਇਹ ਗੱਲ ਕਹਿ ਰਿਹਾ ਕਿ ਜਿਹੜੇ ਇਹ ਬੋਲ ਬਾਣੀ ਆ ਘੱਟੋ ਘੱਟ ਇਹ ਬੰਦ ਹੋਣੀ ਚਾਹੀਦੀ ਆ, ਔਰ ਇਹਨਾਂ ਨੇਤਾਵਾਂ ਦੇ ਜਿਹੜੇ ਆ ਉਹਦੇ ਜ਼ਬਾਨ ਦੇ ਉੱਤੇ ਕੰਟਰੋਲ ਕੀਤਾ ਜਾਣਾ ਚਾਹੀਦਾ। ਹੁੰਦਾ ਜਾਂ ਨਹੀਂ ਹੁੰਦਾ ਇਹ ਤਾਂ ਨਹੀਂ ਪਤਾ, ਪਰ ਇਹਨਾਂ ਜ਼ਰੂਰ ਆ ਕਿ ਇਹ ਆਪਣੇ ਵਾਸਤੇ ਟੋਏ ਜ਼ਰੂਰ ਪੱਟੀ ਜਾ ਰਹੇ ਨੇ, ਦੋ ਬੰਦੇ ਖਾਸ ਤੌਰ ਦੇ ਉੱਤੇ, ਹਰਜੀਤ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ। ਕੋਈ ਨਹੀਂ, ਬਾਅਦ ਵਿੱਚ ਪਤਾ ਲੱਗੂਗਾ ਇਹਨਾਂ ਨੂੰ। ਅੱਗੇ ਗੱਲ ਕਰਦੇ ਹਾਂ, ਜਦੋਂ ਵੀ ਚੋਣਾਂ ਆਉਂਦੀਆਂ ਆ ਉਹਨਾਂ ਨੂੰ ਵੇਖਦੇ ਹਾਂ, ਕਈ ਇੱਧਰ ਉੱਧਰ ਟਪੂਸੀਆਂ ਮਾਰਦੇ ਆ ਤੇ ਕਈ ਹੁਣ ਨਵੀਆਂ ਪਾਰਟੀਆਂ ਬਣ ਜਾ ਰਹੀਆਂ। ਇਹ ਉਗਣਗੀਆਂ ਜੀ ਪਾਰਟੀਆਂ ਹੁਣ ਆਉਂਦੇ ਦਿਨਾਂ ਦੇ ਦੌਰਾਨ, ਕਿਉਂਕਿ ਹਰੇਕ ਕੋਈ ਜਿਹੜਾ ਉਹ ਸੁਪਨੇ ਪਾਲੀ ਫਿਰਦਾ ਵੀ ਉਹਨੇ ਮੁੱਖ ਮੰਤਰੀ ਬਣਨਾ। ਮੁੱਖ ਮੰਤਰੀ ਨਹੀਂ ਤੇ ਐਮਐਲਏ ਤਾਂ ਉਹ ਕਹਿੰਦੇ ਵੱਟ ਤੇ ਪਿਆ। ਜਿਹੜੇ ਬੰਦੇ ਨਾਲ ਤੁਸੀਂ ਅਨਨੋਨ ਦੇ ਨਾਲ ਗੱਲ ਕਰਦੇ ਆ ਉਹ ਕਹਿੰਦਾ ਵੀ ਧੜਾ ਇੱਕ ਖੜਾ ਕਰਕੇ 8-10 ਐਮਐਲਏ ਤਾਂ ਬਣਾ ਹੀ ਲਵਾਂਗੇ। ਉਹ 8-10 ਐਮਐਲਏ ਬਣਾਉਣ ਨੂੰ ਚੁਟਕੀ ਦਾ ਫੋਰ ਜਿਹੜਾ ਜੀ ਉਹ ਸਮਝਦਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਬਦਲੇ ਹੋਏ ਹਾਲਾਤਾਂ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਆ ਉਹ ਕਿਸੇ ਵੀ ਬੰਦੇ ਨੂੰ ਬਿਨਾਂ ਜਾਣੇ ਪਛਾਣੇ ਤੋਂ, ਬਿਨਾਂ ਕਿਸੇ ਜਥੇਬੰਦਕ ਢਾਂਚੇ ਤੋਂ ਚੁਣ ਲੈਣਗੇ, ਵਿਧਾਨ ਸਭਾ ਦੇ ਵਿੱਚ ਭੇਜ ਦੇਣਗੇ। ਜਦੋਂ ਉਹਨਾਂ ਨੂੰ ਪੁੱਛੋ ਤਾਂ ਉਹ ਹਵਾਲਾ ਇਹਦਾ ਦਿੰਦੇ ਆ 1999 ਵਾਲਾ, 89 ਵਾਲਾ, ਕਿ ਉਦੋਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਧੜੇ ਨੂੰ ਲੋਕਾਂ ਨੇ ਚੁੱਪ ਕੀਤਿਆਂ ਵੋਟਾਂ ਜਿਹੜੀਆਂ ਉਹ ਪਾ ਦਿੱਤੀਆਂ ਸੀ ਤੇ ਸਾਰਾ ਬਾਕੀ ਰਵਾਇਤੀ ਪਾਰਟੀਆਂ ਪੂੰਝ ਕੇ ਰੱਖ ਦਿੱਤੀਆਂ ਸੀ। 1999 2021 ਜਾਂ 2022 ਦੇ ਵਿੱਚ ਕਿੱਡਾ ਫਰਕ ਹੈ ਸ਼ਾਇਦ ਇਹ ਮਹਿਸੂਸ ਨਹੀਂ ਕਰਦੇ। ਇਹ ਪਾਰਟੀਆਂ ਜਿਹੜੀਆਂ ਇਸ ਵੇਲੇ ਧੜਾ ਧੜ ਕੋਸ਼ਿਸ਼ ਕਰ ਰਹੀਆਂ ਨੇ ਕਿ ਜਿੰਨੀ ਛੇਤੀ ਹੋ ਸਕਦਾ ਉਹ ਧੜੇਬੰਦੀ ਖੜੀ ਕਰ ਲੈਣ। ਤੁਹਾਨੂੰ ਯਾਦ ਹੋਣਾ ਇੱਕ ਜਿਹੜਾ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੀ ਹੋਂਦ ਦੇ ਵਿੱਚ ਆਇਆ ਸੀ 2019 ਦੇ ਵਿੱਚ, ਅੱਜ ਉਹ ਕਿੱਥੇ ਆ, ਜਿਹਦੇ ਵਿੱਚ ਕਈ ਧੜੇ ਜਿਹੜੇ ਉਹ ਸ਼ਾਮਲ ਹੋਏ ਸੀ ਤੇ ਸਮੁੱਚੇ ਪੰਜਾਬ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਸੀ ਜਿਹੜਾ ਉਹ ਲਾਇਆ। ਅੱਜ ਉਹ ਖਿੰਡਰ ਪੁੰਡਰ ਗਿਆ। ਸੁਖਪਾਲ ਸਿੰਘ ਖਹਿਰਾ ਹੋਰੀ ਅੱਜ ਕਿੱਥੇ ਨੇ? ਉਹ ਦਾਅਵਾ ਇਹ ਵੀ ਕਰਦੇ ਸੀ ਕਿ ਪੰਜਾਬ ਉਹਨਾਂ ਨੇ ਵੀ ਜਿਹੜਾ ਉਹ ਬਦਲ ਦੇਣਾ ਤੇ ਪੰਜਾਬ ਦੇ ਲੋਕਾਂ ਨੇ ਸਾਰੀਆਂ ਵੋਟਾਂ ਉਹਨਾਂ ਨੂੰ ਚੁੱਕ ਕੇ ਜਿਹੜੀਆਂ ਜੀ ਉਹ ਪਾ ਦੇਣੀਆਂ ਨੇ। ਇਹ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਪਤਾ ਲੱਗਦਾ ਜੀ, ਕੁਝ ਨਹੀਂ ਪਤਾ ਲੱਗਦਾ ਕਿ ਇਹਨਾਂ ਨੇ ਕੀ ਕਰ ਦੇਣਾ ਵੋਟਾਂ ਦੇ ਸਮੇਂ ਦੇ ਉੱਤੇ ਔਰ ਕਿਸ ਪਾਸੇ ਵੱਲ ਨੂੰ ਭੁਗਤ ਜਾਣਾ। ਪਰ ਇਹ ਲੋਕ ਟਰਾਈ ਕਰੀ ਜਾ ਰਹੇ ਨੇ। ਇਹਨਾਂ ਦਿਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇੱਕ ਪਾਰਟੀ ਆਉਂਦੇ ਦਿਨਾਂ ਦੇ ਵਿੱਚ ਹੋਂਦ ਦੇ ਵਿੱਚ ਆਊਗੀ ਜਿਹੜੇ ਕਿ ਇੱਥੇ ਲੋਕਾਂ ਦੇ ਵਿੱਚ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਬਦਲ ਦੇਣ ਦੀ ਸਥਿਤੀ ਦੇ ਵਿੱਚ ਨੇ ਤੇ ਬਦਲ ਲੋਕਾਂ ਨੂੰ ਦੇਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵੇਂ ਲੋਕ ਨੇ ਉਹਦੇ ਵਿੱਚ ਸ਼ਾਮਲ ਕੀਤੇ ਜਾਣਗੇ। ਪਰ ਸਵਾਲ ਵੱਡਾ ਇਹ ਆ ਕਿ ਆਪਾਂ ਜੂਨ ਮਹੀਨੇ ਦੇ ਹੁਣ ਅੱਧ ਦੇ ਵਿੱਚ ਗੱਲ ਕਰ ਰਹੇ ਆ, ਮਹੀਨੇ ਜਿਹੜੇ ਆ ਉਹ 6 ਰਹਿ ਗਏ। 6 ਮਹੀਨਿਆਂ ਦੇ ਵਿੱਚ ਕੋਈ ਪਾਰਟੀ ਖੜੀ ਕਰਕੇ ਉਹਦਾ ਜਥੇਬੰਦਕ ਢਾਂਚਾ ਜਿਹੜਾ ਉਹ ਬਣਾ ਲੈਣਾ ਤੇ ਲੋਕਾਂ ਦੇ ਵਿੱਚ ਜਿਹੜਾ ਉਹ ਚਲੇ ਜਾਣਾ ਔਰ ਲੋਕਾਂ ਨੂੰ ਬਦਲ ਜਿਹੜਾ ਖਾਸ ਤੌਰ ਦੇ ਉੱਤੇ ਉਹ ਕੋਈ ਨਵਾਂ ਦੇਣਾ, ਇਹ ਏਡੀ ਸੌਖੀ ਗੱਲ ਹੈ ਨਹੀਂ ਜਿੰਨੀ ਮਹਿਸੂਸ ਕੀਤੀ ਜਾ ਰਹੀ ਹੈ। ਬਹੁਤਿਆਂ ਦੀ ਜਿਹੜੀ ਟੇਕ ਆ ਉਹ ਕਿਸਾਨਾਂ ਦੇ ਉੱਤੇ ਵੀ ਲੱਗੀ ਹੋਈ ਆ। ਉਹ ਉਧਰ ਨੂੰ ਝਾਕਦੇ ਆ ਵੀ 2-4 ਜਥੇਬੰਦੀਆਂ ਤੋਂ ਤਾਂ ਹਮਾਇਤ ਲੈ ਹੀ ਲਵਾਂਗੇ। ਉਹ ਅਕਸਰ ਇਹ ਗੱਲ ਕਰਦੇ ਆ ਵੀ ਸਾਡੇ ਮਗਰ ਤਾਂ ਜਿਹੜੀਆਂ ਜਥੇਬੰਦੀਆਂ ਖੜੀਆਂ ਹੋ ਜਾਣਗੀਆਂ। ਹੁਣ ਕਿਸਾਨ ਜਥੇਬੰਦੀਆਂ ਕਿਸੇ ਸਿਆਸੀ ਪਾਰਟੀ ਦੇ ਵਾਸਤੇ ਓਪਨਲੀ ਇਹ ਕਹਿ ਦੇਣਗੀਆਂ ਵੀ ਇਹਨੂੰ ਵੋਟ ਪਾ ਦਿਓ ਤੇ ਫਿਰ ਸ਼ਾਇਦ ਉਹਨਾਂ ਦੇ ਵਾਸਤੇ ਵੀ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਜਾਣਾ ਔਖਾ ਹੋ ਜਾਊਗਾ, ਅਨਲੈਸ
ਉਹ ਕੋਈ ਕਿਸਾਨਾਂ ਦੀ ਪਾਰਟੀ ਨਾ ਹੋਵੇ। ਇਸੇ ਤਰੀਕੇ ਦੇ ਨਾਲ ਇੱਕ ਕੁਝ ਸਾਬਕਾ ਫੌਜੀ, ਸਾਬਕਾ IAS ਤੇ ਜਿਹੜੇ ਸੀਗੇ, ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਖਿੱਚੀ ਹੈ। ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਜਿਹੜੀ ਆ ਉਹ ਬਣਾਈ ਗਈ ਹੈ। ਵੈਸੇ ਇਹਦੇ ਵਿੱਚ ਜਿਹੜੇ ਸ਼ਾਮਲ ਲੋਕ ਨੇ, ਰਿਟਾਇਰਡ ਕੈਪਟਨ ਚੰਨਣ ਸਿੰਘ ਸਿੱਧੂ ਹੋਰਾਂ ਨੂੰ ਪ੍ਰਧਾਨ ਬਣਾਇਆ ਗਿਆ। ਪਾਰਟੀ ਦਾ ਸਰਪ੍ਰਸਤ ਸੰਤ ਦਲਵੀਰ ਸਿੰਘ ਸੋਢੀ ਨੂੰ ਬਣਾਇਆ ਗਿਆ। ਸਾਬਕਾ IAS ਜਿਹੜਾ ਸੁੱਚਾ ਰਾਮ ਲੱਦੜ, SR ਲੱਦੜ, ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ। ਦਿੱਲੀ ਤੋਂ ਸਾਬਕਾ ਕੈਬਨਿਟ ਮੰਤਰੀ ਸੰਦੀਪ ਬਾਲਮੀਕੀ ਨੂੰ ਸਕੱਤਰ ਜਨਰਲ। ਸਾਬਕਾ IRS ਅਮਰਜੀਤ ਸਿੰਘ ਘੱਗਾ ਨੂੰ ਮੀਤ ਪ੍ਰਧਾਨ ਜਿਹੜਾ ਇਹਦੇ ਵਿੱਚ ਲਾਇਆ ਗਿਆ। ਵੈਸੇ ਹੁਣ ਤੋਂ ਕੁਝ ਮਹੀਨੇ ਪਹਿਲਾਂ ਕੈਪਟਨ ਚੰਨਣ ਸਿੰਘ ਸਿੱਧੂ ਹੋਰਾਂ ਨੇ ਸ਼ੇਰੇ ਪੰਜਾਬ ਪਾਰਟੀ ਬਣਾਈ ਸੀ। ਉਹ ਪਾਰਟੀ ਦਾ ਕੀ ਬਣਿਆ ਇਹ ਨਹੀਂ ਅਜੇ ਪਤਾ, ਪਰ ਉਹਨਾਂ ਨੇ ਹੁਣ ਇੱਕ ਨਵੀਂ ਪਾਰਟੀ ਜਿਹੜੀ ਆ ਉਹਦੇ ਮੂਹਰੇ 2 ਲਫ਼ਜ਼ ਹੋਰ ਲਾਤੇ ਆ। ਇਹ ਕਿਤੇ ਨਾ ਕਿਤੇ ਕਿਸਾਨ ਸੰਘਰਸ਼ ਤੋਂ ਸਿੱਧੇ ਰੂਪ ਦੇ ਵਿੱਚ ਜਿਹੜਾ ਦੀ ਉਹ ਲਾਹਾ ਲੈਣ ਦੇ ਯਤਨ ਹੈ, ਜਿਹਦੇ ਕਰਕੇ ਇਹਦਾ ਨਾਮ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਰੱਖ ਦਿੱਤਾ ਗਿਆ। ਇਦਾਂ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਆਉਂਦੇ ਦਿਨਾਂ ਦੇ ਦੌਰਾਨ ਹੋਰ ਵੀ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਸਵਾਲ ਇਹੀ ਆ ਕਿ ਇਹ ਲੋਕ ਕੀ ਲੋਕਾਂ ਨੂੰ ਇਹ ਦੱਸਣ ਦੇ ਵਿੱਚ ਸਫਲ ਹੋ ਜਾਣਗੇ ਕਿ ਉਹ ਇੱਕ ਨਵਾਂ ਬਦਲ ਜਿਹੜਾ ਉਹ ਦੇ ਸਕਦੇ ਆ, ਔਰ ਇੰਨੀ ਛੇਤੀ ਸਮਝਾਉਣ ਦੇ ਵਿੱਚ ਜਿਹੜਾ ਉਹ ਸਫਲ ਹੋ ਜਾਣਗੇ। ਕਿਉਂਕਿ ਇੱਕ ਜਿਹੜਾ ਪ੍ਰਮੁੱਖ ਕਾਰਨ ਹੈ ਇਹਦੇ ਵਿੱਚ ਉਹ ਇਹ ਆ ਕਿ ਬਹੁਤੀਆਂ ਜਿਹੜੀਆਂ ਇਹ ਪਾਰਟੀਆਂ ਜਿਹੜੀਆਂ ਬਹੁਤੀ ਇਹ ਹਿਲਜੁਲ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੀ ਆ। ਸੋਸ਼ਲ ਮੀਡੀਆ ਦੇ ਉੱਤੇ ਹਿਲਜੁਲ ਤੇ ਸੋਸ਼ਲ ਮੀਡੀਆ ਤੇ ਬਣੀ ਪਾਰਟੀ ਕਿੰਨੀ ਕਾਰਗਰ ਹੋ ਸਕਦੀ ਆ ਇਹ ਆਪਾਂ ਨੂੰ ਸਭ ਨੂੰ ਪਤਾ ਹੈ। ਗਰਾਊਂਡ ਦੇ ਉੱਤੇ ਇਹਨਾਂ ਲੋਕਾਂ ਦੀ ਕੋਈ ਪਕੜ ਹਾਲ ਦੀ ਘੜੀ ਜਿੰਨੀਆਂ ਕਿ ਸਾਹਮਣੇ ਆਈਆਂ ਨੇ, ਕੱਲ ਕੋਈ ਹੋਰ ਸਾਹਮਣੇ ਆਉਂਦੀ ਪਤਾ ਨਹੀਂ। ਗਰਾਊਂਡ ਦੇ ਉੱਤੇ ਕੋਈ ਬਹੁਤੀ ਪਕੜ ਹੈ ਨਹੀਂ ਇਹਨਾਂ ਦੀ। ਚਲੋ ਵੱਡੀਆਂ ਜਿਹੜੀਆਂ ਇਹ ਪਾਰਟੀਆਂ ਆ ਉਹ ਕੁਛ ਨਾ ਕੁਛ ਖੜੇ ਕਰ ਲੈਂਦੇ ਆ, ਕੁਛ ਨਾ ਕੁਛ ਮਾਇਆ ਇੱਧਰ ਉੱਧਰ ਹੋ ਜਾਂਦੀ ਆ। ਬਹੁਤੇ ਲੋਕ ਤਾਂ ਐਦਾਂ ਵੀ ਅਮੀਰ ਹੁੰਦੇ ਦੇਖੇ ਆ ਕਿ ਪਾਰਟੀ ਬਣਾਓ ਤੇ ਖੜੇ ਹੋ ਜਾਓ। ਅੱਗੇ ਗੱਲ ਕਰਦੇ ਆ ਰਾਮ ਮੰਦਿਰ ਦੀ। ਉਸ ਟਰਸਟ ਨੇ ਇੱਕ ਹੋਰ ਸਪਸ਼ਟੀਕਰਨ ਦਿੱਤਾ। ਜਿਹੜਾ ਇਹ ਟਰਸਟ ਨੇ ਲੋਕਾਂ ਦਾ ਟਰਸਟ ਭੰਗ ਕੀਤਾ, ਉਹਦਾ ਚਰਚਾ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਆ। ਇਸ ਮਾਮਲੇ ਦੇ ਉੱਤੇ RSS ਘਿਰ ਰਹੀ ਆ। ਇਸ ਮਾਮਲੇ ਦੇ ਉੱਤੇ ਰਾਮ ਜਨਮ ਭੂਮੀ ਤੀਰਥ ਖੇਤਰ ਟਰਸਟ ਜਿਹੜਾ ਜੀ ਉਹ ਘਿਰ ਰਿਹਾ। ਇਸ ਮਾਮਲੇ ਦੇ ਉੱਤੇ ਜਨਰਲ ਸਕੱਤਰ ਚੰਪਤ ਰਾਏ ਇਹਨਾਂ ਦਾ ਜਿਹੜਾ ਉਹ ਵੀ ਘਿਰ ਰਿਹਾ, ਕਿਉਂਕਿ ਉਹਦਾ ਸਿੱਧਮ ਸਿੱਧਾ ਨਾਮ ਇਹਦੇ ਚ ਬੋਲ ਰਿਹਾ। ਇਹ ਜਿਹੜਾ ਜ਼ਮੀਨ ਖਰੀਦਣ ਦੇ ਵਿੱਚ ਹੋਇਆ ਘਪਲਾ ਸੀਗਾ, ਇਹਦੇ ਦੌਰਾਨ ਉਹਨਾਂ ਇੱਕ ਹੋਰ ਬਿਆਨ ਜਾਰੀ ਕਰਕੇ ਲੋਕਾਂ ਨੂੰ ਠੰਡਿਆ ਕਰਨ ਦਾ ਯਤਨ ਕੀਤਾ। ਇਹ ਕਿਹਾ ਕਿ ਟਰਸਟ ਰਾਮ ਜਨਮ ਭੂਮੀ ਮੰਦਿਰ ਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ ਸੋਹਣੀ ਦਿੱਖ ਦੇਣ, ਕੰਪਲੈਕਸ ਨੂੰ ਹਰੇਕ ਪੱਖ ਤੋਂ ਸੁਰੱਖਿਅਤ ਬਣਾਉਣ ਤੇ ਸ਼ਰਧਾਲੂਆਂ ਨੂੰ ਹਰੇਕ ਸਹੂਲਤ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਮੰਦਿਰ ਦੇ ਪੂਰਬੀ ਤੇ ਪੱਛਮੀ ਭਾਗ ਦੇ ਵਿੱਚ 4 ਦੀਵਾਰੀ ਤੇ ਅੰਦਰ ਆਉਣ ਵਾਲੇ ਜਿਹੜੇ ਨੇ ਉਹਨਾਂ ਦੇ ਬਾਰੇ ਚ ਫੈਸਲੇ ਸਹਿਮਤੀ ਨਾਲ ਲਏ ਗਏ ਆ। ਇਹ ਵੀ ਕਿਹਾ ਗਿਆ ਕਿ ਇਹਦੇ ਦੌਰਾਨ ਹਰੇਕ ਸੰਸਥਾ ਤੇ ਵਿਅਕਤੀ ਦਾ ਪੁਨਰਵਾਸ ਜਿਹੜਾ ਉਹ ਕੀਤਾ ਜਾਊਗਾ। ਇਹ ਅਹਿਮ ਹੈ ਇਹਦੇ ਵਿੱਚ। ਔਰ ਇਹ ਕਿਹਾ ਗਿਆ ਕਿ ਇਹਦੇ ਲਈ ਜ਼ਮੀਨ ਦੀ ਚੋਣ ਸੰਬੰਧਿਤ ਸੰਸਥਾਵਾਂ ਤੇ ਵਿਅਕਤੀਆਂ ਦੀ ਸਹਿਮਤੀ ਦੇ ਨਾਲ ਕੀਤੀ ਜਾ ਰਹੀ ਹੈ। ਇਹਦੇ ਪ੍ਰਕਿਰਿਆ ਦੇ ਤਹਿਤ ਬਾਗ ਬਜੇਸੀ ਅਯੁੱਧਿਆ ਦੇ ਵਿੱਚ ਸਥਿਤ 1.20 ਹੈਕਟੇਅਰ ਜ਼ਮੀਨ ਨੂੰ ਪਾਰਦਰਸ਼ਤਾ ਦੇ ਨਾਲ ਕੌਸ਼ਲਿਆ ਸਦਨ ਵਰਗੇ ਮਹੱਤਵਪੂਰਨ ਮੰਦਿਰਾਂ ਦੀ ਸਹਿਮਤੀ ਦੇ ਨਾਲ ਖਰੀਦਿਆ ਗਿਆ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਟਰਸਟ ਦੇ ਵੱਲੋਂ ਜ਼ਮੀਨ ਦੇ ਖਰੀਦ 'ਚ ਕੀਤੇ ਕਥਿਤ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤੇ ਜਾਣ ਤੋਂ ਨਾਰਾਜ਼ ਭਾਜਪਾ ਹਮਾਇਤੀਆਂ ਨੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ। ਉਹਨੇ ਇਹ ਗੱਲ ਜਿਹੜੀ ਕੀਤੀ ਕਿ ਆਮ ਆਦਮੀ ਪਾਰਟੀ ਦੇ ਮੁਤਾਬਕ 2 ਵਿਅਕਤੀਆਂ ਨੇ ਉੱਚ ਸੁਰੱਖਿਆ ਵਾਲੇ ਖੇਤਰ ਦੇ ਵਿੱਚ ਨਾਰਥ ਐਵਨਿਊ ਦੇ ਵਿੱਚ ਸੰਜੇ ਸਿੰਘ ਦੇ ਘਰ ਦੇ ਬਾਹਰ ਲੱਗੀ ਜਿਹੜੀ ਨੇਮ ਪਲੇਟ ਸੀ ਉਹਦੇ ਉੱਤੇ ਕਾਲਖ ਮਲ ਦਿੱਤੀ। ਜਬਰੀ ਉਹਨਾਂ ਨੇ ਘਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਹਨਾਂ ਦੋਨਾਂ ਵਿਅਕਤੀਆਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਪਰ ਜਿਹੜਾ ਟਰਸਟ ਹੈ, ਜਿਹੜਾ ਕੁਝ ਉਹਦੇ ਵੱਲੋਂ ਹੁਣ ਸਪਸ਼ਟੀਕਰਨ ਜਿਹੜੇ ਉਹ ਦਿੱਤੇ ਜਾ ਰਹੇ ਨੇ, ਉਹ ਸਪਸ਼ਟੀਕਰਨ ਜਿਹੜੇ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਲੋਕਾਂ ਦੇ ਹਲਕ ਤੋਂ ਹੇਠਾਂ ਜਿਹੜੇ ਉਹ ਨਹੀਂ ਲੱਥ ਰਹੇ। ਔਰ ਲੋਕ ਜਿਹੜੇ ਆ ਇਹ ਕਹਿੰਦੇ ਆ ਕਿ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜਾ ਉਹ ਦੱਸਿਆ ਜਾਵੇ ਕਿ ਇਹ ਕਿਹੜੇ ਤਰੀਕੇ ਦੇ ਨਾਲ 2 ਕਰੋੜ ਵਾਲੀ ਜਿਹੜੀ ਜਾਇਦਾਦ ਸੀ ਉਹ 18.5 ਕਰੋੜ ਦੀ ਹੋ ਜਾਂਦੀ ਆ, ਉਹ ਵੀ 10 ਮਿੰਟਾਂ ਦੇ ਵਿੱਚ। ਔਰ ਜਿਹੜੀ ਉਹਦੇ ਵਿੱਚ ਗਵਾਹੀ ਆ ਉਹ ਉਹਨਾਂ 2 ਬੰਦਿਆਂ ਦੀ ਹੀ ਰਹਿੰਦੀ ਹੈ।
ਇਧਰੋਂ ਉਧਰੋਂ ਫੜ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਪਸ਼ਟੀਕਰਨ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਟਰਸਟ ਨੇ ਸੈਂਟਰ ਦੀ ਸਰਕਾਰ ਨੂੰ ਵੀ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਦਿੱਤਾ, ਔਰ ਉਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਕੋਈ ਘਪਲਾ ਨਹੀਂ ਹੋਇਆ। ਇਹ ਜਿਹੜੇ ਰਾਮ ਵਿਰੋਧੀ ਲੋਕ ਨੇ ਉਹਨਾਂ ਦੇ ਵੱਲੋਂ ਰੌਲਾ ਪਾਇਆ ਜਾ ਰਿਹਾ, ਜਦੋਂ ਕਿ ਚੰਪਤ ਰਾਏ ਜਿਹੜਾ ਕਿ ਓਪਨਲੀ ਇਹ ਗੱਲ ਜਿਹੜੀ ਕਹਿੰਦਾ ਕਿ ਇਲਜ਼ਾਮਾਂ ਦੀ ਕਿਹੜੀ ਗੱਲ ਹੈ, ਉਹ ਕਹਿੰਦਾ ਸਾਡੇ ਉੱਤੇ ਇਲਜ਼ਾਮ ਤਾਂ ਗਾਂਧੀ ਨੂੰ ਮਾਰਨ ਦੇ ਵੀ ਲੱਗੇ। ਉਹ ਇਹ ਵੀ ਕਹਿੰਦਾ ਕਿ ਤੁਸੀਂ ਇਲਜ਼ਾਮ ਲਾਈ ਚੱਲੋ, ਅਸੀਂ ਆਪਣਾ ਕੰਮ ਜਿਹੜਾ ਉਹ ਕਰੀ ਜਾਵਾਂਗੇ। ਇਹ ਬਿਆਨ ਉਹਨੇ ਜਿਹੜਾ ਦੀ ਉਹ ਦਿੱਤਾ, ਜਿਹੜਾ ਕਿ ਬਿਆਨ ਉਹਦੇ ਉਲਟ ਇੱਕ ਕਿਸਮ ਦੇ ਨਾਲ ਜਿਹੜਾ ਉਹ ਜਾ ਰਿਹਾ। ਸੋ ਕਿਉਂਕਿ ਜਦੋਂ ਇਹ ਰਾਮ ਮੰਦਿਰ ਬਣਨਾ ਸ਼ੁਰੂ ਹੋਇਆ, ਇਹ ਆਖਿਆ ਗਿਆ ਸੀਗਾ ਕਿ 400 ਕਰੋੜ ਰੁਪਏ ਦੀ ਲਾਗਤ ਜਿਹੜੀ ਇਹਦੀ ਆਉਣੀ ਆ। 1000 ਕਰੋੜ ਰੁਪਈਆ ਇਕੱਠਾ ਕਰਨ ਦਾ ਟੀਚਾ ਜਿਹੜਾ ਉਹ ਮਿੱਥਿਆ ਗਿਆ। ਇਸ ਵੇਲੇ ਰਾਮ ਮੰਦਿਰ ਟਰਸਟ ਜਿਹੜਾ ਇਹ ਬਣਿਆ ਹੋਇਆ, ਉਹਦੇ ਕੋਲੇ 4000 ਕਰੋੜ ਰੁਪਈਆ ਜਿਹੜਾ ਉਹ ਇਕੱਠਾ ਹੋ ਚੁੱਕਿਆ ਹੋਇਆ। ਲੋਕਾਂ ਨੂੰ ਇਸ ਚੰਦੇ ਦਾ ਜਿਹੜਾ ਉਹ ਫਿਕਰ ਹੈ ਬਹੁਤਾ ਜੀ। ਦੇਖੋ ਚੰਦੇ ਦਾ ਵੀ ਘਪਲਾ ਹੋਊਗਾ, 18 ਕਰੋੜ ਤੇ ਕੁਛ ਵੀ ਨਹੀਂ, ਇਹਨਾਂ ਦੇ ਤਾਂ ਬੰਦੇ ਬਹੁਤ ਵੱਡੇ ਵੱਡੇ ਘਪਲੇ ਕਰਕੇ ਨਿਕਲ ਗਏ ਆ। ਅੱਗੇ ਫਤਿਹ ਕਿੱਟ ਦੀ ਜੇ ਗੱਲ ਕਰੀਏ, ਉਸ ਮਾਮਲੇ ਦੇ ਵਿੱਚ ਵੀ ਮੁੱਖ ਮੰਤਰੀ ਨੇ ਕਲੀਨ ਚਿੱਟ ਦਿੱਤੀ ਹੈ। ਕਿਉਂ ਪਤਾ ਸੀਗਾ ਇੰਨਾ ਆ ਕਿ ਕਲੀਨ ਚਿੱਟ ਲਾਉਣ ਨੂੰ ਇੰਨੇ ਦਿਨ ਜਿਹੜੇ ਜੀ ਉਹ ਦੇ ਤੇ ਲੱਗ ਗਏ, ਇਹ ਅਹਿਮ ਹੈ। ਇਹਦੇ ਚ ਮੁੱਖ ਮੰਤਰੀ ਨੇ ਜਿਹੜੇ ਇਹ ਘੁਟਾਲੇ ਦੇ ਦੋਸ਼ ਆ ਉਹਨੂੰ ਖਾਰਜ ਕੀਤਾ ਤੇ ਆਪਣੇ ਉੱਚ ਅਫਸਰਾਂ ਦੀ ਪਿੱਠ ਥਾਪੜਤੀ ਹੈ। ਇਹ ਕਿਹਾ ਕਿ ਸੂਬੇ ਦੀ ਅਫਸਰਸ਼ਾਹੀ ਤੇ ਡਾਕਟਰ ਇਸ ਮੁਸ਼ਕਲ ਦੌਰ ਦੇ ਵਿੱਚ ਸ਼ਾਨਦਾਰ ਭੂਮਿਕਾ ਨਿਭਾ ਰਹੇ ਆ। ਡਾਕਟਰਾਂ ਨੇ ਥੋੜੀ ਇਹ ਫਤਿਹ ਕਿੱਟ ਖਰੀਦੀ ਹੈ ਜੀ, ਇਹ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ। ਮੁੱਖ ਮੰਤਰੀ ਨੇ ਟੀਕਾਕਰਨ ਤੇ ਫਤਿਹ ਕਿੱਟ ਘੁਟਾਲੇ ਦੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਕਿਹਾ। ਇਹ ਕਿਹਾ ਕਿ 100% ਆਪਣੇ ਅਧਿਕਾਰੀਆਂ ਦੇ ਨਾਲ ਖੜੇ ਨੇ। ਤੁਸੀਂ ਇਸ ਚੀਜ਼ ਨੂੰ ਕਲੀਨ ਚਿੱਟ ਕਿਵੇਂ ਦਿਓਗੇ ਕਿ 400 ਰੁਪਏ ਦਾ ਟੀਕਾ ਲਿਆ ਕੇ 1050 ਰੁਪਏ ਦਾ ਪ੍ਰਾਈਵੇਟ ਹਸਪੀਟਲਾਂ ਨੂੰ ਦੇ ਰਹੇ ਹੋ? ਉਹਦੇ ਚੋਂ ਪੈਸੇ ਕਿਹਨੇ ਬਣਾਏ? ਸਿਹਤ ਮੰਤਰੀ ਨੇ ਨਹੀਂ ਬਣਾਏ। ਜੇ ਉਹਨੇ ਬਣਾਏ ਤੇ ਉਹਨੇ ਅੱਗੇ ਕਿੰਨੇ ਜਿਹੜਾ ਜੀ ਉਹ ਦਿੱਤੇ? ਇੱਕੋ ਹਸਪੀਟਲ ਨੂੰ ਦਿੱਤੇ, ਤੁਸੀਂ ਉਹਨੂੰ ਕਲੀਨ ਚਿੱਟ ਦੇ ਰਹੇ ਹੋ। ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਦਾ ਰੌਲਾ ਰੱਪਾ ਪੰਜਾਬ ਸਰਕਾਰ ਦੇ ਨੇਕ ਇਰਾਦੇ ਨੂੰ ਕਮਜ਼ੋਰ ਨਹੀਂ ਕਰ ਸਕਦਾ। ਕਿਆ ਨੇਕ ਇਰਾਦਾ? ਇਹ 400 ਰੁਪਏ ਦੀ ਚੀਜ਼ ਲਿਆਂਦੀ, 1050 ਦੀ ਲਿਆ ਕੇ ਪ੍ਰਾਈਵੇਟ ਹਸਪੀਟਲਾਂ ਨੂੰ ਵੇਚ ਦਿੱਤੀ। ਇਹ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਾਮਾਰੀ ਤੋਂ ਮੁਨਾਫਾ ਕਮਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੇ ਇਹ ਕੀ ਸੀਗਾ ਜੀ, ਇਹ ਕਿਵੇਂ ਜਿਹੜਾ ਜੀ ਉਹ ਕਮਾਇਆ ਗਿਆ? ਮੁੱਖ ਮੰਤਰੀ ਨੇ ਸਫਾਈ ਦਿੱਤੀ ਕਿ ਪੰਜਾਬ ਸਰਕਾਰ ਦੀ ਕਿਸੇ ਵੀ ਗਲਤ ਕੰਮ ਦੇ ਵਿੱਚ ਸ਼ਮੂਲੀਅਤ ਨਹੀਂ ਹੈ ਤੇ ਜੰਗ ਵਰਗੀ ਹੰਗਾਮੀ ਸਥਿਤੀ ਮੌਕੇ ਫੌਰੀ ਤੇ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਉਹ ਲੈਣੇ ਹੁੰਦੇ ਆ। ਇਹ ਵੀ ਕਿਹਾ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਮਹਿਜ਼ ਰੌਲਾ ਜਿਹੜੀਆਂ ਪਾ ਰਹੀਆਂ ਨੇ, ਜਿਹੜੀ ਕਿ ਉਹਨਾਂ ਦੀ ਸੱਤਾ ਲਈ ਬੁਖਲਾਹਟ ਹੈ। ਉਹਨਾਂ ਇਹ ਕਿਹਾ ਕਿ ਕੁਝ ਪ੍ਰਾਈਵੇਟ ਹਸਪੀਟਲਾਂ ਨੂੰ 40,000 ਵਾਧੂ ਖੁਰਾਕਾਂ ਮੁਹੱਈਆ ਕਰਵਾਉਣਾ ਇੱਕ ਸਮੇਂ ਦਾ ਉਪਾਅ ਸੀ ਤਾਂ ਕਿ 18 ਤੋਂ 45 ਉਮਰ ਦੇ ਵਰਗ ਦੇ ਵਿੱਚ ਜਿਹੜੇ ਗੈਰ ਤਰਜੀਹੀ ਸਮੂਹ ਨੇ ਉਹਨਾਂ ਨੂੰ ਟੀਕਾ ਕਰਵਾਉਣ ਦੇ ਕੁਝ ਹੋਰ ਰਾਹ ਜਿਹੜੇ ਉਹ ਦਿੱਤੇ ਜਾ ਸਕਣ। ਇਹ ਵੀ ਕਿਹਾ ਕਿ ਹਸਪਤਾਲਾਂ ਨੂੰ ਉਸੇ ਕੀਮਤ ਤੇ ਟੀਕੇ ਦਿੱਤੇ ਗਏ ਜਿਹੜੀ ਕੀਮਤ ਦੇ ਉੱਤੇ ਉਹਨਾਂ ਨੇ ਜਿਹੜੇ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਤੋਂ ਖਰੀਦਣੇ ਸੀ। ਕਿਉਂਕਿ ਸ਼ੁਰੂ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ 2 ਪ੍ਰਾਈਵੇਟ ਹਸਪੀਟਲ ਸੀਗੇ ਜਿਹੜੇ ਕਿ ਕੇਂਦਰ ਸਰਕਾਰ ਦੇ ਵੱਲੋਂ 25% ਕੋਟੇ 'ਚ ਟੀਕੇ ਖਰੀਦਣ ਦੇ ਵਿੱਚ ਕਾਮਯਾਬ ਸੀ। ਇਸ ਬਿਆਨ ਦੇ ਵਿੱਚ ਤੁਹਾਨੂੰ ਬਹੁਤ ਕੁਝ ਜਿਹੜਾ ਜੀ ਉਹ ਦਿਸਦਾ ਕਿ ਜਿੰਨੇ ਦਾ ਉਹਨਾਂ ਨੂੰ ਉਹਨਾਂ ਕੰਪਨੀਆਂ ਤੋਂ ਮਿਲਣਾ ਸੀ ਅਸੀਂ ਉਹਨੇ ਦਾ ਲਿਆ ਕੇ ਜਿਹੜਾ ਵੇਚਿਆ। ਹੁਣ ਸਰਕਾਰ ਦਲਾਲੀ ਕਰੂਗੀ ਕਿ ਜਿਹੜੀਆਂ ਕੰਪਨੀਆਂ ਜਿਹੜੀ ਕਿਸੇ ਕੰਪਨੀ ਤੋਂ ਖਰੀਦੀਆਂ ਨੇ ਉਹ ਸਰਕਾਰ ਖਰੀਦ ਲਿਆ ਕਰੂਗੀ ਤੇ ਆਪਣੀ ਦਲਾਲੀ ਲੈ ਕੇ ਅੱਗੋਂ ਉਹਨਾਂ ਨੂੰ ਉਹਨੇ ਦੇ ਵਿੱਚ ਵੇਚ ਦਿਆ ਕਰੂ ਜਿੰਨੇ ਦੇ ਵਿੱਚ ਉਹਨਾਂ ਕੰਪਨੀਆਂ ਤੋਂ ਉਹਨਾਂ ਨੇ ਸਮਾਨ ਖਰੀਦਣਾ। ਮੁੱਖ ਮੰਤਰੀ ਸਾਹਿਬ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਜੀ। ਤੇ ਅੱਗੇ ਗੱਲ ਕਰਦੇ ਆ ਪੰਜਾਬ ਦੀ ਕਰਜ਼ਾ ਮਾਫੀ, ਉਸ ਦੇ ਵਿੱਚ ਕੇਂਦਰ ਸਰਕਾਰ ਦਾ ਅੜਿੱਕਾ। ਜਿਹੜਾ ਇਹ ਕੇਂਦਰ ਸਰਕਾਰ ਦੇ ਵੱਲੋਂ ਦਿਹਾਤੀ ਵਿਕਾਸ ਫੰਡ ਰੋਕੇ ਜਾਣ ਕਰਕੇ ਪੰਜਾਬ ਸਰਕਾਰ ਦੇ ਕਰਜ਼ਾ ਮਾਫੀ ਪ੍ਰੋਗਰਾਮ ਦੇ ਉੱਤੇ ਇਹਦਾ ਪਰਛਾਵਾਂ ਪੈ ਸਕਦਾ। ਸਰਕਾਰ ਨੂੰ ਇੱਕ ਐਕਸਕਿਊਜ਼ ਜਿਹੜਾ ਉਹ ਮਿਲ ਸਕਦਾ। ਪੰਜਾਬ ਮੰਡੀ ਬੋਰਡ ਕਿਸਾਨਾਂ ਦੇ ਕਰਜ਼ਾ ਮਾਫੀ ਲਈ ਫੰਡ ਮੁਹੱਈਆ ਕਰਵਾ ਰਿਹਾ ਸੀਗਾ ਔਰ ਪੇਂਡੂ ਵਿਕਾਸ ਫੰਡ ਰੁਕਣ ਕਰਕੇ ਮੰਡੀ ਬੋਰਡ ਦੀ ਆਪਣੀ ਵਿੱਤੀ ਹਾਲਤ ਪਤਲੀ ਪੈ ਗਈ ਹੈ, ਜਿਹਦੇ ਕਰਕੇ ਕਰਜ਼ਾ ਮਾਫੀ ਲਈ ਨਵੇਂ ਫੰਡਾਂ ਦਾ ਪ੍ਰਬੰਧ ਕਰਨਾ ਮੰਡੀ ਬੋਰਡ ਵਾਸਤੇ ਹੁਣ ਵਿੱਤੋਂ ਬਾਹਰੀ ਗੱਲ ਜਿਹੜੀ ਉਹ ਹੋ ਗਈ ਹੈ। ਚੋਣਾਂ ਵਾਲਾ ਸਾਲ ਹੋਣ ਕਰਕੇ ਪੰਜਾਬ ਸਰਕਾਰ ਬਕਾਇਆ ਕਰਜ਼ਾ ਮਾਫੀ ਲਈ ਕਿਤੋਂ ਹੋਰ ਪ੍ਰਬੰਧ ਕਰਨ ਲਈ ਹੀਲਾ ਵਸੀਲਾ ਕਰੂਗੀ। ਪੰਜਾਬ ਸਰਕਾਰ ਦੇ ਵੱਲੋਂ ਕਰਜ਼ਾ ਮਾਫੀ ਪ੍ਰੋਗਰਾਮ ਤਹਿਤ ਹੁਣ ਤੱਕ ਪੰਜਾਬ ਦੇ ਇਹ ਦਾਅਵੇ ਕੀਤਾ ਗਿਆ ਕਿ 5,64,000 ਕਿਸਾਨਾਂ ਦੇ 4624 ਕਰੋੜ ਦੇ ਕਰਜ਼ੇ ਮਾਫ ਕੀਤੇ ਆ। ਪੰਜਾਬ ਦੇ 1,13,000 ਕਿਸਾਨਾਂ ਦੇ 1186 ਕਰੋੜ ਮਾਫ ਕਰਨੇ ਅਜੇ ਬਾਕੀ ਨੇ।
ਪੰਜਾਬ ਬਜਟ ਦੇ ਵਿੱਚ ਐਤਕੀ 2,85,000 ਖੇਤ ਮਜ਼ਦੂਰਾਂ ਤੇ ਗੈਰ ਜ਼ਮੀਨੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਲਈ 520 ਕਰੋੜ ਰੁਪਏ ਰੱਖੇ ਗਏ ਆ। ਪੰਜਾਬ ਸਰਕਾਰ ਨੇ ਪਹਿਲੇ ਬਜਟ ਦੇ ਵਿੱਚ 10,25,000 ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਜਿਹੜੀ ਉਹ ਆਖੀ ਸੀ, ਪਰ ਉਹਦੇ ਤੋਂ ਹੁਣ ਜਿਹੜੀ ਆ ਮੁਨਕਰ ਹੋ ਗਈ ਲਗਭਗ। ਪੰਜਾਬ ਮੰਡੀ ਬੋਰਡ ਦੇ ਵੱਲੋਂ ਕਰਜ਼ਾ ਮਾਫੀ ਤੇ 4500 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਆ। ਕਰਜ਼ਾ ਮਾਫੀ ਸਮਾਰੋਹਾਂ ਦੇ ਉੱਤੇ ਮੰਡੀ ਬੋਰਡ ਹੁਣ ਤੱਕ 9 ਕਰੋੜ 36 ਲੱਖ ਰੁਪਇਆ ਖਰਚ ਕਰ ਚੁੱਕਾ। ਔਰ ਪੰਜਾਬ ਮੰਡੀ ਬੋਰਡ ਨੇ ਕਰਜ਼ਾ ਮਾਫੀ ਲਈ ਹੋਰ ਫੰਡ ਨਾ ਹੋਣ ਦੀ ਗੱਲ ਸਰਕਾਰ ਨੂੰ ਜਿਹੜੀ ਆ ਉਹ ਕਹਿ ਦਿੱਤੀ ਆ, ਤੇ ਉਲਟਾ ਪੰਜਾਬ ਮੰਡੀ ਬੋਰਡ ਨੇ ਮੁੱਖ ਮੰਤਰੀ ਦੇ ਰਾਹੀਂ ਵਿੱਤ ਵਿਭਾਗ ਨੂੰ ਇਹ ਚਿੱਠੀ ਲਿਖੀ ਆ ਕਿ ਮੰਡੀ ਬੋਰਡ ਦੇ ਵੱਲੋਂ ਚੁੱਕੇ ਕਰਜ਼ੇ ਦੀ ਅਗਲੀ ਕਿਸ਼ਤ ਦੇ 575 ਕਰੋੜ ਰੁਪਏ ਭਰਨ ਦੇ ਵਾਸਤੇ ਫੰਡ ਜਾਰੀ ਕੀਤੇ ਜਾਣ। ਹਾਲਾਤ ਇਹ ਬਣ ਗਏ, ਜਿਨ੍ਹਾਂ ਤੋਂ ਫੰਡ ਲੈਣੇ ਸੀਗੇ ਉਹ ਕਹਿੰਦੇ ਸਾਨੂੰ ਫੰਡ ਦਿਓ, ਸਾਡਾ ਤਾਂ ਪਹਿਲਾਂ ਜਿਹੜਾ ਕਰਜ਼ਾ ਉਹ ਜਿਹੜਾ ਉਹਦੀ ਕਿਸ਼ਤ ਨਹੀਂ ਦਿੱਤੀ ਜਾ ਰਹੀ। ਐਕਚੁਅਲੀ ਜਿਹੜਾ ਕੇਂਦਰ ਦੀ ਸਰਕਾਰ ਦੇ ਵੱਲੋਂ ਹੌਲੀ ਹੌਲੀ ਜਿਹੜਾ ਰਾਜਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਉਹਦਾ ਹੀ ਇੱਕ ਜਿਹੜਾ ਜੀ ਉਹ ਕਾਰਨ ਹੈ। ਜਿਹੜੇ ਦਿਹਾਤੀ ਵਿਕਾਸ ਫੰਡ ਹੈ ਉਹ ਰੋਕ ਲਏ ਗਏ ਨੇ, ਔਰ ਇਹਨਾਂ ਦਿਹਾਤੀ ਵਿਕਾਸ ਫੰਡਾਂ ਦੇ ਜਿਹੜੀ ਗੱਲ ਕਿਸਾਨ ਕਹਿੰਦੇ ਆ ਕਿ ਮੰਡੀਆਂ ਜਿਹੜੀਆਂ ਉਹ ਖਤਮ ਹੋ ਜਾਣ ਤੋਂ ਬਾਅਦ ਜੋ ਹਾਲਾਤ ਇੱਥੇ ਬਣਨਗੇ, ਇਹ ਉਹਦੇ ਤੁਸੀਂ ਕਹ ਲਓ ਕਿ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਨਤੀਜੇ। ਔਰ ਇਸੇ ਤਰੀਕੇ ਦੇ ਨਾਲ ਬੋਰਡ ਖਾਸ ਤੌਰ ਦੇ ਉੱਤੇ ਔਰ ਮੰਡੀ ਬੋਰਡ ਜਿਹੜੇ ਨੇ ਉਹ ਲਗਭਗ ਖਾਤਮੇ ਵੱਲ ਨੂੰ ਜਾਣਗੇ। ਬਿਲਕੁਲ ਜੀ, ਜਿੱਦਣ ਉਹ ਕਬਜ਼ਾ ਕਰ ਰਹੇ ਸੀ ਸਾਰੀਆਂ ਚੀਜ਼ਾਂ ਤੇ ਕੋਈ ਬੋਲਦਾ ਹੀ ਨਹੀਂ ਸੀਗਾ। ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਬਿਹਾਰ ਦੇ ਵਿੱਚ ਚਾਚੇ ਭਤੀਜੇ ਦਾ ਰੌਲਾ ਵਧਿਆ। ਇਹ ਲੋਕ ਜਨ ਸ਼ਕਤੀ ਪਾਰਟੀ ਜਿਹੜੀ ਆ ਉਹਦੇ ਚਾਚੇ ਤੇ ਭਤੀਜੇ ਦੇ ਜਿਹੜਾ ਟਕਰਾਓ ਆ ਉਹ ਹੋਰ ਕੁਝ ਵੱਧ ਗਿਆ। ਚਿਰਾਗ ਪਾਸਵਾਨ ਨੇ ਬਗਾਵਤ ਕਰਨ ਵਾਲੇ 5 ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੂੰ ਪਾਰਟੀ ਚੋਂ ਕੱਢਤਾ। ਉਹਨੇ ਆਪਣੇ ਚਾਚੇ ਪਸ਼ੂਪਤੀ ਕੁਮਾਰ ਪਾਰਸ ਨੂੰ ਪਾਰਟੀ ਦੇ ਸੰਸਦੀ ਦਲ ਦੇ ਅਹੁਦੇ ਤੋਂ ਵੀ ਹਟਾਤਾ। ਉਧਰ ਪਸ਼ੂਪਤੀ ਪਾਰਸ ਦੀ ਅਗਵਾਈ ਵਾਲੇ ਧੜੇ ਨੇ ਚਿਰਾਗ ਪਾਸਵਾਨ ਨੂੰ ਪਾਰਟੀ ਦੇ ਅਹੁਦੇ ਤੋਂ ਹਟਾਤਾ। ਲੋਕ ਸਭਾ ਦੇ ਵਿੱਚ ਸਦਨ ਦੇ ਵਿੱਚ ਜਿਹੜੇ ਇਹ ਲੋਕ ਜਨ ਸ਼ਕਤੀ ਪਾਰਟੀ ਦੇ ਨੇਤਾ ਦੇ ਰੂਪ ਦੇ ਵਿੱਚ ਪਸ਼ੂਪਤੀ ਪਾਰਸ ਦੇ ਨਾਮ ਨੂੰ ਮਾਨਤਾ ਦੇਤੀ ਸੀ। ਇਸ ਤੋਂ ਬਾਅਦ ਦੋਨੋਂ ਗੁੱਟ ਹੁਣ ਪਾਰਟੀ ਦੇ ਉੱਤੇ ਕਬਜ਼ੇ ਦੇ ਵਿੱਚ ਉਲਝੇ ਨਜ਼ਰ ਆ ਰਹੇ ਆ। ਚਿਰਾਗ ਪਾਸਵਾਨ ਜਿਹੜਾ ਉਹਨੂੰ ਸੰਸਦੀ ਦਲ ਦੇ ਵਿੱਚ ਅਲੱਗ ਥਲੱਗ ਜਿਹੜਾ ਉਹ ਕਰ ਦਿੱਤਾ ਗਿਆ। ਉਹਨੇ ਪਾਰਟੀ ਦਾ ਕੋਈ ਉਹਦੇ ਨਾਲ ਪਾਰਟੀ ਦਾ ਕੋਈ ਸੰਸਦ ਨਹੀਂ ਹੈਗਾ। ਸਾਰੇ ਸੰਸਦਾਂ ਨੇ ਪਾਰਸ ਦਾ ਸਮਰਥਨ ਜਿਹੜਾ ਉਹ ਕਰ ਦਿੱਤਾ, ਪਸ਼ੂਪਤੀ ਪਾਰਸ ਦਾ, ਉਹਦੇ ਚਾਚੇ ਦਾ। ਦੂਜੇ ਪਾਸੇ ਚਿਰਾਗ ਪਾਸਵਾਨ ਨੂੰ ਪਾਰਟੀ ਸੰਗਠਨ ਦੇ ਜਿਹੜੇ ਕੁਝ ਨੇਤਾ ਨੇ ਉਹਨਾਂ ਦਾ ਸਮਰਥਨ ਮਿਲ ਰਿਹਾ। ਹੁਣ ਮਾਮਲਾ ਚੋਣ ਕਮਿਸ਼ਨ ਤੱਕ ਪਹੁੰਚਣ ਦੀ ਸੰਭਾਵਨਾ ਹੈ, ਕਿਉਂਕਿ ਦੋਵੇਂ ਗੁੱਟ ਜਿਹੜੇ ਨੇ ਉਹ ਪਾਰਟੀ ਦੀ ਅਗਵਾਈ ਕਰਨ ਦਾ ਦਾਅਵਾ ਕਰ ਰਹੇ ਨੇ। ਚਿਰਾਗ ਪਾਸਵਾਨ ਨੇ ਇਹ ਗੱਲ ਕਹੀ ਆ ਕਿ ਪਾਰਟੀ ਉਹਦੇ ਲਈ ਮਾਂ ਦੀ ਤਰ੍ਹਾਂ ਤੇ ਉਹਨੂੰ ਧੋਖਾ ਨਹੀਂ ਦੇਣਾ ਚਾਹੀਦਾ। ਉਹਨੇ ਇਹ ਗੱਲ ਲਿਖੀ ਆ ਕਿ ਮੈਂ ਆਪਣੇ ਪਿਤਾ ਰਾਮ ਵਿਲਾਸ ਪਾਸਵਾਨ ਤੇ ਪਰਿਵਾਰ ਵੱਲੋਂ ਸਥਾਪਿਤ ਪਾਰਟੀ ਨੂੰ ਜਿਹੜਾ ਉਹ ਇਕੱਠਿਆਂ ਰੱਖਣ ਦੇ ਯਤਨ ਕੀਤੇ ਪਰ ਫੇਲ ਹੋ ਗਿਆ। ਇਹ ਵੀ ਕਿਹਾ ਕਿ ਪਾਰਟੀ ਦੇ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦਾ ਧੰਨਵਾਦ। ਚਿਰਾਗ ਪਾਸਵਾਨ ਨੇ ਮਾਰਚ ਦੇ ਵਿੱਚ ਪਾਰਸ ਨੂੰ ਲਿਖੀ ਇੱਕ ਚਿੱਠੀ ਵੀ ਸਾਂਝੀ ਕੀਤੀ, ਜਿਹਦੇ ਵਿੱਚ ਉਹਨੇ ਇਹ ਕਿਹਾ ਕਿ ਉਹ ਪਾਰਟੀ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਚਰਚਾ ਕਰਨ ਨੂੰ ਤਿਆਰ ਹੈ, ਪਰ ਉਹ ਕਹਿੰਦਾ ਕਿ ਉਹ ਚਾਚੇ ਨੇ ਉਹਦਾ ਕੋਈ ਜਵਾਬ ਹੀ ਨਹੀਂ ਦਿੱਤਾ। ਚਾਚੇ ਭਤੀਜੇ ਦੀ ਲੜਾਈ ਤਾਂ ਜਿਹੜੀ ਹੈ ਜੀ ਉਹ ਸ਼ੁਰੂ ਹੈ ਇਸ ਵੇਲੇ, ਬਲਕਿ ਸਿਖਰ ਦੇ ਉੱਤੇ ਆ, ਕਿੱਧਰ ਨੂੰ ਜਾਂਦੀ ਹੈ ਨਹੀਂ ਪਤਾ। ਪਰ ਚਿਰਾਗ ਪਾਸਵਾਨ ਜਿਹੜਾ ਕਿ ਖੁਦ ਨੂੰ ਭਾਰਤੀ ਜਨਤਾ ਪਾਰਟੀ ਦਾ ਹਨੂਮਾਨ ਕਹਿੰਦਾ ਸੀ, ਉਹ ਜਿਹੜੇ ਪਾਰਟੀ ਵਾਲੇ ਚਿਰਾਗ ਪਾਸਵਾਨ ਦੀ ਮਦਦ ਦੇ ਵਾਸਤੇ ਨਹੀਂ ਆਏ, ਜਿਨ੍ਹਾਂ ਦੇ ਵਾਸਤੇ ਚਿਰਾਗ ਪਾਸਵਾਨ ਨੇ ਆਪਣੀ ਪਾਰਟੀ ਦੇ ਉਮੀਦਵਾਰ ਨਿਤਿਸ਼ ਕੁਮਾਰ ਦੇ ਉਮੀਦਵਾਰਾਂ ਦੇ ਵਿਰੋਧ ਦੇ ਵਿੱਚ ਖੜੇ ਕੀਤੇ ਸੀ, ਤਾਂ ਕਿ ਭਾਰਤੀ ਜਨਤਾ ਪਾਰਟੀ ਬਿਹਾਰ ਦੇ ਵਿੱਚ ਵੱਡੀ ਪਾਰਟੀ ਬਣ ਸਕੇ। ਜੀ ਜੀ, ਬੜਾ ਕੁਝ ਹੁੰਦਾ ਜੀ ਪੋਲਿਟਿਕਸ ਦੇ ਵਿੱਚ। ਬਹੁਤ ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।